डाउन की एहतजाज की कॉल है और कहा जा रहा है कि अपोजिशन इत्तेहाद जो है वो कल मुकम्मल शटर डाउन की तरफ जाएगा। और पाकिस्तान तहरीक इंसाफ ने जी मजलिस वादतुल मुस्लिमीन की एहतजाज की और जो उन्होंने कल सानिया होया इस्लामाबाद विच खुदकश हमला है ये भी उन्होंने जो अफसोस का इजहार करने सोग मनाया तो पाकिस्तान तहरीक इंसाफ ने हिमायत भी की है। तो नाल मौलाना फजलुर रहमान ने भी PTI के जो शटर डाउन है वो हिमायत का ऐलान किया है। तो चोर साहब वाल चलने हैं तो पूछने आ कि एहतजाज जो कल हो आ रहा है तो उन्होंने कितना कामयाब नज़र आ रहा है। चोर साहब कल तुम कह रहे थे कि मौलाना जोड़े ने वो कभी भी घट का सौदा नहीं करते तो नाल एहतजाज शामिल नहीं होंगे तो उन्होंने तो हिमायत का ऐलान करता नहीं। देखो उन्होंने तो घाटे का सौदा तो उन्होंने किहड़ा अजे खसारा हो गया। देखो उन्होंने कहा कि असी उन्होंने कहा मौलाना साहब है साडा जमहूरी हक है तो असी 8 फरवरी नूं कोई असी जुलसा जुलूस तो करना कोई नहीं, गलाओ जलाओ भी असी कोई नहीं करना। असी तो लोगों ने कहा कि तुसी अपने घरां दे विच रहो ठीक तो शटर बंद करो तो इहदे च तुसी साडी हमायत कर दो। उन्होंने कहा ठीक है अच्छी गल है कर लेना चाहिए कोई अर्ज नहीं। अच्छा इन्हें गली बाती ਇਹੋ ਹੀ ਹੋ ਗਿਆ ਨਾ मतलब ਹੁਣ देखो ਤੁਹਾਨੂੰ ਵੀ ਆ ਕੇ ਜਾਂ ਮੈਨੂੰ ਇਹ ਕਹੇ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਹੜਤਾਲ ਇਸ ਤਰ੍ਹਾਂ ਹੋਵੇ ਕਿ ਅਸੀਂ ਵੀ ਬਾਹਰ ਨਾ ਆਵੇ ਸਾਨੂੰ ਕੁਝ ਹੋਵੇ ਵੀ ਨਾ ਤੇ ਲੋਕ ਆਪਣੇ ਆਪ ਹੀ ਵਿਚਾਰੇ ਦੁਕਾਨਾਂ ਬੰਦ ਕਰ ਲੈਣ ਤੇ ਅਸੀਂ ਕੀ ਕਵਾਂਗੇ ਵੀ ਅਗਰ ਕਰ ਸਕਦੇ ਨੇ ਤੇ ਯਾਰ ਕਰ ਲੈਣ ਕੋਈ ਹਰਜ ਨਹੀਂ ਹੈ। लेकिन जैसे भी सिंबॉलिक अहमियत है ना ਉਹਨਾਂ ਦੇ ਨਾਲ ਨਹੀਂ ਅਗਰ ਸਿੰਬੋਲਿਕ ਜਿਹੜੇ ਇਹਦੇ ਉਹਨਾਂ ਦੇ ਫਾਲੋਅਰਸ ਨੇ ਅੱਗੇ ਵੀ ਉਹਨਾਂ ਨੇ ਤੁਹਾਨੂੰ ਕਿ ਇਹ ਦੱਸਿਆ ਤੇ ਹੈ ਮੈਂ ਕਿ ਵੀ ਉਹ ਅੱਗੇ ਇਹਨਾਂ ਦੇ ਨਾਲ ਨਮਾਜ਼ ਦੀ ਇਮਾਮਤ ਵੀ ਕਰ ਚੁੱਕੇ ਨੇ। ਤੁਹਾਨੂੰ ਸ਼ਾਇਦ ਯਾਦ ਹੋਏ ਉਹ ਅੱਗੇ ਨਮਾਜ਼ ਦੀ ਇਮਾਮਤ ਵੀ ਉਹਨਾਂ ਨੇ ਕੀਤੀ ਸੀ। ਇਹਨਾਂ ਨੂੰ ਚੱਕਰ ਚੁੱਕਰ ਲਵਾਏ ਨੇ ਉਹਨਾਂ ਨੇ ਆਪਣੇ ਘਰ ਦੇ ਤੇ ਫਿਰ ਬਾਅਦ ਚੋਂ ਐਂਡ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਠੀਕ ਹੋ ਗਿਆ ਜੀ। ਤੇ ਹੁਣ ਇਹ ਜਿਹੜੇ ਜਿੰਨੇ ਵੀ ਹੈ ਬੰਦੇ ਨੇ ਜਿਹੜੇ ਬਜ਼ਾਹਰ ਤਹਿਰੀਕ ਤਹਫੁਜ਼ ਆਇਨ ਦੇ ਜਿਹੜੇ ਉਧਰ ਆ ਜਾਂਦੇ ਕਿਉਂਕਿ ਮੌਲਾਨਾ ਸਾਹਿਬ ਤੇ ਤਹਿਰੀਕ ਤਹਫੁਜ਼ ਆਇਨ ਚ ਸ਼ਾਮਲ ਨਹੀਂ ਹੈ। ਅਸਲ ਉਹਨਾਂ ਨੇ ਅਪੋਜੀਸ਼ਨ ਇਤਿਹਾਦ ਦਾ ਉਹਨਾਂ ਨੇ ਅਪੋਜੀਸ਼ਨ ਇਤਿਹਾਦ ਦੀ ਹਮਾਇਤ ਕੀਤੀ। ਹਾਂਜੀ ਇਹ ਬਰੀਕ ਫਰਕ ਸਮਝੋ ਕਿ ਉਹ ਖੁਦ ਅਪੋਜੀਸ਼ਨ ਨਹੀਂ ਉਹਨਾਂ ਨੇ ਕਿਹਾ ਕਿ ਅਪੋਜੀਸ਼ਨ ਇਤਿਹਾਦ ਦੀ ਚਲੋ ਮੈਂ ਹਮਾਇਤ ਕਰ ਦੇਗਾ ਮਤਲਬ ਹੈਗਾ ਖੁਦ ਅਪੋਜੀਸ਼ਨ ਨਹੀਂ। बहरहाल गल कुछ भी है तो मौलाना साहब के बारे दे विच मेरा अज भी एक खुशगुमानी है यो ही है कि वो उन्होंने दे नाल नहीं चलणगे किसी भी सूरत विच। बाकी रह गई उन्हों का एहतजाज अल्लामा नासिर साहब का तो वो देखो एक जमाती लीडर ने उन्होंने कहने के उत्ते किसी ने कोई एहतजाज नहीं करना। ਇਹ ਸਿਰਫ ਐਵੇਂ ਅਖਬਾਰਾਤ ਵਿੱਚ ਤੁਹਾਨੂੰ ਨਜ਼ਰ ਆ ਉਹਨਾਂ ਦੀ ਆਪਣੀ ਕਮਿਊਨਿਟੀ ਨਹੀਂ ਉਹਨਾਂ ਦੇ ਨਾਲ ਨਹੀਂ। ਲੇਕਿਨ ਉਹ ਜਿਹੜੇ ਮਜਲਿਸ ਵਾਦਤੁਲ ਮੁਸਲਿਮੀਨ ਦੇ ਪਲੇਟਫਾਰਮ ਤੇ ਚੋਇਸ ਸਾਹਿਬ ਕੱਲ ਵਾਲੇ ਵਾਕਿਏ ਤੇ ਲੋਕਾਂ ਦੇਖੋ ਗੱਲ ਹੈ ਕਿ ਉਹ ਲੋਕ ਜਿਹੜੇ ਨੇ ਉਹ ਤੇ ਉਹਨਾਂ ਦੇ ਉੱਤੇ ਤੇ ਲੋਕਾਂ ਦਾ ਤੇ ਮੁਤਾਲਬਾ ਉਹਨਾਂ ਦੇ ਦੇਖੋ ਜਿਹੜੇ ਉਸ ਇਮਾਮ ਬਾਰਗਾਹ ਦੇ ਜਿਹੜੇ ਜੁਮਾ ਪੜ੍ਹਾ ਰਹੇ ਸਨ ਜਾਂ ਜਿਨ੍ਹਾਂ ਨੇ ਉਹਨਾਂ ਦਾ ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਹੈ ਉਹਨਾਂ ਨੇ ਇੰਤਜ਼ਾਮੀਆ ਦੇ ਉੱਤੇ ਵੀ ਇਤਮਾਦ ਦਾ ਇਜ਼ਹਾਰ ਕੀਤਾ। ਸਵਾਲ ਉਹਨਾਂ ਦਾ ਤੇ ਮੁਤਾਲਬਾ ਹੈਗਾ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ ਔਰ ਉਹ ਜਿਹੜੇ ਬੰਦੇ ਨੇ ਉਹ KP ਚੋਂ ਗ੍ਰਿਫਤਾਰ ਹੋ ਗਏ ਜਿਹੜੇ ਨਾਸਰ ਸਾਹਿਬ ਹੈਗੇ ਨੇ ਇਹਨਾਂ ਨੂੰ ਤੇ ਅਗਰ ਇਤਜਾਜ ਕਰਨਾ ਚਾਹੀਦਾ ਤੇ ਇਹ ਪਿਸ਼ਾਵਰ ਚ ਕਰ ਲੈਣ ਬਿਹਤਰ ਹੈਗਾ ਕਿ ਉੱਥੋਂ ਦੀ ਗਵਰਨਮੈਂਟ ਦੇ ਖਿਲਾਫ ਕਰਨ ਕਿ ਯਾਰ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡੇ ਸੂਬੇ ਦੇ ਵਿੱਚੋਂ ਬੰਦੇ ਨਿਕਲਦੇ ਨੇ ਉਹ ਜਾ ਕੇ ਤੇ ਇਮਾਮ ਬਾਰਗਾਹ ਦੇ ਖੁਦਕੁਸ਼ ਹਮਲਾ ਕਰ ਦਿੰਦੇ ਤੇ ਤੁਸੀਂ ਇੱਥੇ ਕੀ ਗੱਲ ਹੈ ਦਾਣੇ ਭੁੰਨਣ ਦੇ ਬੈਠ ਕੇ। ਤੇ ਵੈਸੇ ਕਿੰਨੀ ਅਕਲਮੰਦੀ ਨਹੀਂ ਕਿ PTI ਨੇ ਮਤਲਬ ਉਹ ਇਤਜਾਜ ਦੀ ਹਮਾਇਤ ਦਾ ਐਲਾਨ ਵੀ ਕਰਦਾ ਹੈ ਕਿ ਠੀਕ ਹੈ ਹਾਲਾਂਕਿ ਗਲਤੀ ਵੀ ਉਹਨਾਂ ਦੀ ਗਲਤੀ ਵੀ ਤੁਸੀਂ ਇਹ ਬੰਦਾ ਪੁੱਛੇ ਕਿ ਅल्लामा नासिर ਸਾਹਿਬ ਉਸ ਇਤਿਹਾਦ ਸ਼ਾਮਿਲ ਨੇ ਨਾ ਉਹ ਜਿਹੜਾ ਆਇਨ ਦੇ ਤਹਫੁਜ਼ ਦੀ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਲਾਈ ਇਹਨਾਂ ਨੇ ਤੇ ਉਹ ਬਹਾਲ ਕਰਨਾ ਚਾਹੁੰਦੇ ਨੇ ਆਇਨ ਤੇ ਉਹ ਜਿਸ ਹਕੂਮਤ ਦੇ ਨਾਲ ਨੇ ਜਾਂ ਜਿਹੜੀ ਪਾਰਟੀ ਦੀ ਹਕੂਮਤ ਹੈ ਜਿਹਦੇ ਉਹ ਇਤਿਹਾਦੀ ਨੇ ਉਸ ਪਾਰਟੀ ਦੇ ਵਜ਼ੀਰ ਆਲਾ ਕੋਲੋਂ ਉਸ ਪਾਰਟੀ ਦੇ ਚੇਅਰਮੈਨ ਬੈਰਿਸਟਰ ਗੌਹਰ ਸਾਹਿਬ ਦੇ ਕੋਲੋਂ ਔਰ ਉਹਨਾਂ ਦੇ ਜਿਹੜੇ ਦੂਸਰੇ ਲੀਡਰਾਨ ਨੇ ਉਹਨਾਂ ਦੇ ਕੋਲੋਂ ਸਵਾਲ ਪੁੱਛਣ ਉਹਨਾਂ ਦਾ ਹੱਕ ਤੇ ਇਹ ਬਣਦਾ ਕਿ ਉਹ ਸਵਾਲ ਪੁੱਛਣ ਕਿ ਜਨਾਬ ਤੁਸੀਂ ਅਸੀਂ ਤੁਹਾਡੇ ਇਤਿਹਾਦ ਵਿੱਚ ਹੈਗੇ ਆ ਤੇ ਪਿਸ਼ਾਵਰ ਦੇ ਵਿੱਚੋਂ ਬੰਦੇ ਕਿਵੇਂ ਨਿਕਲ ਰਹੇ ਨੇ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਰੋ। ਇਤਜਾਜ ਤੇ ਉੱਥੇ ਕਰਨਾ ਕਿ ਜਾ ਕੇ ਇਸਲਾਮਾਬਾਦ ਵਾਲਿਆਂ ਦੇ ਉੱਤੇ ਤੁਸੀਂ ਇਤਜਾਜ ਕਰ ਦੇਣਾ ਜਾਂ ਲਾਹੌਰ ਦੇ ਉੱਤੇ ਆ ਕੇ ਤੁਸੀਂ
ਇਤਜਾਜ ਕਰਨਾ, ਕੋਈ ਤੁਕ ਕੋਈ ਮੰਤਕ ਕੋਈ ਸਮਝ ਤੇ ਤੁਹਾਨੂੰ ਇਸ ਚੀਜ਼ ਦਾ ਆਂਦਾ, ਇਤਜਾਜ ਜੀ ਸਦਕੇ ਕਰੋ। ਜਿਸਲੇ ਉਹ ਜਿਹੜੇ ਸ਼ੁਹਦਾ ਨੇ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਇਜ਼ਹਾਰੇ ਯਕਜਹਿਤੀ ਤੇ ਪੂਰਾ ਮੁਲਕ ਕਰ ਰਿਹਾ, ਪੂਰੀ ਦੁਨੀਆ ਕਰ ਰਹੀ ਹੈ, ਤੇ ਅਮਰੀਕਾ ਨੇ ਵੀ ਕੀਤਾ ਹੈ, ਪਾਕਿਸਤਾਨ ਨੇ ਵੀ ਕਰਤਾ, ਤੇ ਤੁਸੀਂ ਇਤਜਾਜ ਕਿਹਦੇ ਖਿਲਾਫ ਕਰਨਾ ਹੈ? ਤੁਸੀਂ ਤੇ ਆਪਣੀ ਕੇਪੀ ਹਕੂਮਤ ਦੇ ਉੱਤੇ ਕਰੋ ਨਾ ਕਿ ਜਨਾਬ ਤੁਸੀਂ ਇਹਨਾਂ ਨੂੰ ਆਪਣੇ ਮੁਲਕ ਦੇ ਵਿੱਚੋਂ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ, ਕਿਉਂ ਨਹੀਂ ਫੜ ਰਹੇ? ਤੇ ਕੱਲ 8 ਫਰਵਰੀ ਨੂੰ ਪੀਟੀਆਈ ਦਾ ਇਤਜਾਜ ਕੀ ਕੁਝ ਵੀ ਨਹੀਂ। 8 ਫਰਵਰੀ ਨੂੰ ਕੀ ਹੋਣਾ? 8 ਫਰਵਰੀ ਨੂੰ ਤਾਂ ਛੁੱਟੀ ਹੈ, ਬਸੰਤ ਹੈ, ਲਾਹੌਰੀ ਹੈ, ਤੇ ਬਸੰਤ ਮਨਾ ਰਹੇ, ਮਨਾ ਤਾਂ ਪੂਰਾ ਪਾਕਿਸਤਾਨ ਪੂਰਾ ਪਾਕਿਸਤਾਨ ਰਿਹਾ। ਦੇਖੋ ਅਗਰ ਪਾਕਿਸਤਾਨ ਨਾ ਮਨਾ ਰਿਹਾ ਹੋਵੇ, ਪੂਰੇ ਪਾਕਿਸਤਾਨ ਚ ਲੋਕ ਲਾਹੌਰ ਦੇ ਵਿੱਚ, ਇਹਦਾ ਮਤਲਬ ਕਿ ਲੋਕ ਜਿਹੜੇ ਨੇ ਉਹ ਕਿੰਨੇ ਜ਼ਬਰ ਤੋਂ ਤੰਗ ਨੇ, ਫੈਸਟੀਵਿਟੀ ਚਾਹੁੰਦੇ ਨੇ, ਮਾਹੌਲ ਚਾਹੁੰਦੇ ਨੇ। ਤੇ ਇਹ ਜਿਹੜੇ ਦਹਿਸ਼ਤਗਰਦ ਤੇ ਉਹਨਾਂ ਦੇ ਸਪੋਰਟਰ ਤੇ ਉਹਨਾਂ ਦੇ ਇਹ ਜਿਹੜੇ ਹਾਮੀ ਜਿਹੜੇ ਨੇ, ਇਹ ਇਸ ਮੁਲਕ ਨੂੰ ਕੀ ਬਣਾਉਣਾ ਚਾਹੁੰਦੇ ਨੇ, ਠੀਕ ਹੈ। ਤੇ ਉਹ ਇਸ ਵਾਸਤੇ ਉਹਨਾਂ ਦਾ ਜਿਹੜਾ ਇਹ ਹੜਤਾਲ ਹੜਤੂਲ ਫਿਨਿਸ਼ ਹੈਗੀ ਹੈ। ਪਹਿਲੇ ਦਿਨ ਤੋਂ ਹੀ ਗੱਲ ਕੀਤੀ ਲੋਕਾਂ ਨੇ, ਉਹ ਜੇ ਦੁਕਾਨਾਂ ਬੰਦ ਨੇ ਉਹ ਛੁੱਟੀ ਮਨਾ ਰਹੇ ਨੇ, ਤੇ ਉਹਨਾਂ ਨੇ ਵੀ ਇਹੋ ਹੀ ਕਰ ਲਿਆ ਕਿ ਬਾਹਰ ਨਹੀਂ ਨਿਕਲਣਾ, ਦੁਕਾਨਾਂ ਬੰਦ ਰੱਖੋ।